ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਜਿਹੜੀ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ, ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨਸ ਉਹਨਾਂ ਦੇ ਦੁਆਰਾ ਇੱਕ ਲੇਬਰ ਰਾਈਟਸ ਜਿਹੜੇ ਆ ਕਾਮਿਆਂ ਦੇ ਹੱਕਾਂ ਨੂੰ ਲੈ ਕੇ ਇੱਕ ਕਾਰਵਾਂ ਸੈਂਟਰਲ ਵੈਲੀ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਜੂਨ 25 ਤੋਂ 28 ਤੱਕ ਜਿਹੜਾ ਆ ਉਹ ਚੱਲ ਰਿਹਾ ਹੈ। ਸੋ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਤੇ ਇਸ ਗੱਲਬਾਤ ਦੇ ਵਿੱਚ ਮੇਰੇ ਨਾਲ ਜੁੜ ਰਹੇ ਨੇ ਜਕਾਰਾ ਮੂਵਮੈਂਟ ਤੋਂ ਨਵਦੀਪ ਕੌਰ। ਨਵਦੀਪ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਨਵਦੀਪ, ਇਹ ਜਿਹੜਾ ਸਭ ਤੋਂ ਪਹਿਲਾਂ ਦੱਸੋ ਵੀ ਇਹ ਜਿਹੜਾ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨਸ ਦੇ ਦੁਆਰਾ ਇਹ ਲੇਬਰ ਰਾਈਟਸ ਕਾਰਵਾਂ ਇਹ ਕੀ ਚੀਜ਼ ਹੈਗੀ ਆ? ਵਾਟ ਇਜ਼ ਦਿਸ ਅਬਾਊਟ? ਹਾਂਜੀ, ਸੋ ਜਿਹੜਾ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨਸ ਆ, ਇਹ ਬੇਸਿਕਲੀ ਇਹਨਾਂ ਥੱਲੇ ਜਿਹੜਾ ਲੇਬਰ ਕਮਿਸ਼ਨਰ ਆਫਿਸ ਆ ਜਾਂਦਾ, ਇਹਨਾਂ ਥੱਲੇ ਕੈਲੋਸ਼ਾ ਦਾ ਆਫਿਸ ਆ ਜਾਂਦਾ। ਇਹ ਹੈਗੇ ਆ ਜਿਹੜੇ ਆਪਣੇ ਕੰਮ ਦੇ ਹੱਕਾਂ ਬਾਰੇ ਜਾਣਕਾਰੀ ਦਿੰਦੇ ਤਾਂ ਆਪਣੇ ਲਈ ਖੜਦੇ ਆ, ਜਿਨ੍ਹਾਂ ਨੂੰ ਆਪਾਂ ਰਿਪੋਰਟ ਕਰ ਸਕਦੇ ਆ। ਹੈਲਥ ਐਂਡ ਸੇਫਟੀ ਬਾਰੇ ਵੀ ਰਿਪੋਰਟ ਕਰ ਸਕਦੇ ਆ। ਸੋ ਐਸ ਵੀਕਐਂਡ ਜਿਹੜੀ ਇਹ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨ ਆਪਣੇ ਲੇਬਰ ਕਮਿਸ਼ਨਰ ਆਫਿਸ ਤੇ ਕੈਲੋਸ਼ਾ ਆਫਿਸ ਉਹਨਾਂ ਨੇ ਕੋਲੈਬੋਰੇਸ਼ਨ ਕੀਤੀ ਆ ਕਮਿਊਨਿਟੀ ਆਰਗੇਨਾਈਜੇਸ਼ਨਸ ਨਾਲ, ਸਾਡੇ ਨਾਲ ਤਾਂ ਹੋਰਾਂ ਨਾਲ, ਜਿਹੜੇ ਅਸੀਂ ਜਿੱਦਾਂ ਹੁਣ ਲੇਬਰ ਰਾਈਟਸ ਬਾਰੇ ਦੱਸਦੇ ਆ, ਰਾਈਟ। ਇਹ ਪੂਰੇ ਪ੍ਰੋਜੈਕਟ ਨਾਲ ਉਹਨਾਂ ਨੇ ਕੋਲੈਬੋਰੇਸ਼ਨ ਕਰਕੇ ਇਹਨਾਂ ਨੇ ਐਫਰਟ ਪਾਇਆ ਆ ਕਿ ਪੂਰੇ ਸੈਂਟਰਲ ਵੈਲੀ ਥਰੂ ਜੂਨ 25 ਤੋਂ, ਸੋ ਬੇਸਿਕਲੀ ਅੱਜ ਤੋਂ ਜੂਨ 28 ਤੱਕ ਇਹਨਾਂ ਨੇ ਜਾਣਾ ਆ ਵਿੱਚ ਦੀ ਇੱਕ ਸਿਟੀ ਤੋਂ, ਜਿੱਦਾਂ ਜੰਪ ਕਰਕੇ ਜਿਹੜੇ ਵਰਕਰਸ ਆ ਉਹਨਾਂ ਨੂੰ ਜਾਣਕਾਰੀ ਦੇਣੀ ਆ। ਫਾਰਮ ਵਰਕਰਸ ਲਾ ਲਓ ਜਾਂ ਫਿਰ ਕੰਪਨੀ ਵਰਕਰਸ ਆ, ਉਹਨਾਂ ਨੂੰ ਆਪਣੇ ਲੇਬਰ ਦੇ ਹੱਕਾਂ ਬਾਰੇ ਜਾਣਕਾਰੀ ਦੇਣੀ ਆ, ਤਾਂ ਵਰਕ ਪਲੇਸ ਦੀ ਸੇਫਟੀ ਪ੍ਰੋਟੈਕਸ਼ਨਸ ਬਾਰੇ, ਹੈ ਨਾ। ਸੋ ਇਹ ਉਹਨਾਂ ਨੂੰ ਜਾਣਕਾਰੀ ਦੇਣੀ ਆ ਆਪਣੀ ਇੰਗਲਿਸ਼ 'ਚ, ਸਪੈਨਿਸ਼ 'ਚ, ਪੰਜਾਬੀ 'ਚ, ਤਾਂ ਹੋਰ ਵੀ ਜਿਹੜੀਆਂ ਭਾਸ਼ਾ ਹੈਗੀਆਂ ਆ ਉਹਨਾਂ ਵਿੱਚ। ਤੇ ਇਹ ਬੇਸਿਕਲੀ ਇੱਕ ਡਿਜੀਟਲ ਟਰੱਕ ਆ, ਉਹਨਾਂ ਦਾ ਡਿਜੀਟਲ ਐਡਵਰਟਾਈਜ਼ਿੰਗ ਟਰੱਕ ਆ, ਜਿਹਦੇ ਵਿੱਚ ਜਿੱਦਾਂ ਵਿਜ਼ੂਅਲ ਹੈਗੀਆਂ, ਜਿੱਦਾਂ 3 ਵੇਜ਼, ਜਿੱਦਾਂ ਪੋਸਟਰ ਜੇ ਵਿਜ਼ੂਅਲਸ ਹੈਗੇ ਆ, ਤੇ ਨਾਲ ਹੀ ਉਹ ਜਿੱਦਾਂ ਆਡੀਓ ਸਪੀਕਰਸ ਲੱਗੇ ਆ ਉਹਦੇ ਉੱਪਰ, ਰਾਈਟ, ਹੈ ਨਾ। ਸੋ ਜਾਣਕਾਰੀ ਦੇਣ ਨੂੰ, ਜਿਸ ਵਿੱਚ ਉਹਨਾਂ ਨੇ ਇੱਦਾਂ ਦੱਸਣਾ ਤੁਹਾਡੇ ਕੰਮ ਦੇ ਹੱਕ ਕੀ ਆ, ਸਪਲੀਮੈਂਟਲ ਪੇਡ ਲੀਵ ਜਿਹੜੀ SP 95 ਆ ਉਹ ਤੁਸੀਂ ਕਿੱਦਾਂ ਲੈ ਸਕਦੇ ਆ, ਤੇ ਹੋਰ ਆਪਾਂ ਤੁਸੀਂ ਕਿੱਦਾਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆ ਹੀਟ ਤੋਂ, ਹੁਣ ਜਦ ਇੰਨੀ ਗਰਮੀ ਹੋਣ ਰਹੀ ਆ, ਤਾਂ ਬਾਕੀ ਹੋਰ ਜਾਣਕਾਰੀਆਂ ਹਨ। ਸੋ ਇਹਨਾਂ ਨੇ ਸ਼ੁਰੂ ਕੀਤਾ ਸੀ, ਐਕਚੁਅਲੀ ਇਹਨਾਂ ਨੇ ਕੱਲ ਸ਼ੁਰੂ ਕੀਤਾ ਆ ਟੋਲੇਰੀ ਵੱਲੋਂ, ਤੇ ਅੱਜ ਵਾਈਸੇਲੀਆ 'ਚ ਸੀਗੇ, ਤੇ ਕੱਲ ਨੂੰ ਇਹਨਾਂ ਨੇ ਫ੍ਰੈਜ਼ਨੋ ਆ ਜਾਣਾ ਆ, ਤੇ ਪਰਸੋਂ ਨੂੰ ਸੰਡੇ ਨੂੰ ਇਹਨਾਂ ਨੇ ਲਿਵਿੰਗਸਟਨ ਹੋਣਾ। ਤਾਂ ਸੰਡੇ ਨੂੰ ਲਿਵਿੰਗਸਟਨ ਵਿੱਚ ਜਿਹੜਾ ਗੁਰਦੁਆਰਾ ਆ ਪੀਚ ਸਟਰੀਟ ਉੱਪਰ, ਲਿਵਿੰਗਸਟਨ ਗੁਰਦੁਆਰਾ, ਉੱਥੇ ਜਕਾਰਾ ਮੂਵਮੈਂਟ ਅਸੀਂ ਉੱਥੇ ਫਾਈਜ਼ਰ ਦੀ ਦੂਸਰੀ ਡੋਜ਼ ਦੇਣ ਰਹੇ ਆ, ਤਾਂ ਉੱਥੇ ਸਾਡੇ ਇਵੈਂਟ ਤੇ ਇਹਨਾਂ ਨੇ ਆਉਣਾ, ਤਾਂ ਲੋਕਾਂ ਨੂੰ ਗੁਰਦੁਆਰੇ ਆ ਕੇ ਜਾਣਕਾਰੀ ਦੇਣੀ ਉਹਨਾਂ ਦੇ ਕੰਮ ਦੇ ਹੱਕਾਂ ਬਾਰੇ, ਤਾਂ ਕਿੱਦਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਆ ਆਪਣੇ ਵਰਕ ਪਲੇਸ ਤੇ। ਸੋ ਇਹ ਜਿਹੜਾ ਕਾਰਵਾਂ ਨਵਦੀਪ ਜਾ ਰਿਹਾ ਆ, ਸੋ ਇਹ 99 ਦੇ ਉੱਤੇ ਬੇਸਿਕਲੀ ਜਿਹੜਾ ਉਹ ਚੱਲਣਾ ਹੈਗਾ, ਰਾਈਟ? ਹਾਂਜੀ। ਸੋ ਇਹਨਾਂ ਨੇ ਥਾਂ ਦੇ ਉੱਤੇ ਰੁਕਣਾ ਆ, ਲੋਕੀ ਉੱਥੇ ਸੋ ਇਸ ਬੇਸਿਕਲੀ ਚੱਲਦੀ ਫਿਰਦੀ ਐਡਵਰਟਾਈਜ਼ਮੈਂਟ ਕਰ ਰਹੇ ਆ ਉਹਨਾਂ ਦੇ ਜਿਹੜੇ ਰਾਈਟਸ ਆ ਉਸ ਦੇ ਬਾਰੇ ਵੀ, ਤੁਹਾਡੇ ਇਹ ਰਾਈਟਸ ਆ, ਤੁਸੀਂ ਇਸ ਨੂੰ ਦੇਖੋ ਪਛਾਣੋ। ਕੀ ਇਹਨਾਂ ਨੇ ਥਾਂ ਦੇ ਉੱਤੇ ਰੁਕ ਕੇ ਜਾਣਾ ਆ, ਕਿਤੇ ਇਹਨਾਂ ਨੇ ਕੋਈ ਲੈਕਚਰ ਵਗੈਰਾ ਵੀ ਕਰਨੇ ਆ, ਜਾਂ ਕਿੱਦਾਂ ਜਾਣਾ ਹੈ ਕਾਰਵਾਂ? ਹਾਂਜੀ, ਸੋ ਜਿੱਦਾਂ ਅਸੀਂ ਮੈਂ ਦੱਸਿਆ ਟੋਲੇਰੀ ਤੋਂ ਸ਼ੁਰੂ ਕੀਤਾ, ਅੱਜ ਪ੍ਰੈਸ ਕਾਨਫਰੰਸ ਸੀਗੀ ਵਾਈਸੇਲੀਆ 'ਚ, ਤਾਂ ਉਸ ਤੋਂ ਬਾਅਦ ਜਿੱਥੇ ਖੇਤਾਂ ਵਿੱਚ ਗਏ, ਜਿੱਥੇ ਫਾਰਮ ਵਰਕਰਸ ਆ, ਤੇ ਉਹਨਾਂ ਨੂੰ ਬਸ ਏਦਾਂ ਦੱਸਣ ਨੂੰ, ਜਿੱਦਾਂ ਜਿਹੜੇ ਵੀ ਸੁਣ ਸਕਦੇ ਆ, ਕਿਉਂਕਿ ਜਿਹੜੇ ਇੰਪਲੋਇਰਸ ਆ ਉਹ ਦੂਰ ਕਰ ਦਿੰਦੇ, ਪਰ ਜਿੱਦਾਂ ਸੁਣ ਸਕਦੇ ਆ ਸਕਦੇ ਬ੍ਰੇਕ ਟਾਈਮ ਤੇ, ਸੋ ਏਦਾਂ ਉਹ ਦੇਣ ਰਹੇ ਆ। ਜਿੱਦਾਂ ਹੁਣ ਜਦੋਂ ਸੰਡੇ ਨੂੰ ਗੁਰਦੁਆਰੇ ਹੋਣਾ ਆ, ਲਿਵਿੰਗਸਟਨ ਪੀਚ ਗੁਰਦੁਆਰੇ, ਉੱਥੇ ਅਸੀਂ ਤਾਂ ਵੈਕਸੀਨ ਦੇਣੀ ਆ, ਤਾਂ ਅਸੀਂ ਕੰਮ ਦੇ ਹੱਕਾਂ ਬਾਰੇ ਜਿਹੜੀ ਜਾਣਕਾਰੀ ਆ, ਆਪਣਾ ਫਲਾਇਰ ਆ, ਇਹ ਤਾਂ ਨਾਲ ਦਿੰਦੇ ਹੀ ਆ ਅਸੀਂ ਆਲਵੇਸ, ਹੈ ਨਾ। ਸੋ ਪਰ ਉਹਨਾਂ ਨੇ ਵੀ ਉੱਥੇ ਹੋਣਾ, ਜਿਹੜਾ ਕੈਲੋਸ਼ਾ ਦਾ ਇੱਕ ਅਫਸਰ ਆ, ਉਹਨਾਂ ਨੇ ਉੱਥੇ ਹੋਣਾ ਆ, ਲੇਬਰ ਕਮਿਸ਼ਨਰ ਆਫਿਸ ਤੋਂ ਕਿਸੇ ਨੇ ਆਉਣਾ, ਉਹਨਾਂ ਨੇ ਹੱਕਾਂ ਬਾਰੇ ਦੱਸਣਾ। ਜੇ ਕਿਸੇ ਨੂੰ ਕੋਈ ਸਵਾਲ ਆ, ਤੇ ਉਹਨਾਂ ਨੇ ਆਪਣੇ ਵੱਲੋਂ ਵੀ ਪੇਪਰ ਦੇਣੇ ਆ, ਜਿੱਦਾਂ ਤੁਹਾਡੀ ਜਾਣਕਾਰੀ ਲਈ। ਸੋ ਏਦਾਂ ਇਹ ਮੇਜਰ ਸਿਟੀਜ਼ ਵਿੱਚ, ਤਾਂ ਸਿਟੀ ਦੇ ਵਿੱਚ ਜਿਹੜੇ ਵੀ ਕਮਿਊਨਿਟੀ ਆਰਗੇਨਾਈਜੇਸ਼ਨਸ ਆ, ਜਿੱਦਾਂ ਅਸੀਂ ਆ, ਹਨਾ, ਸੋ ਏਦਾਂ ਜਿੱਥੇ ਸਾਡੀ ਕੋਈ ਇਵੈਂਟ ਆ, ਉੱਥੇ ਰੁਕਦੇ ਆ ਇਹ। ਚਲੋ ਦੈਟਸ ਗੁੱਡ, ਦੈਟਸ ਵਧੀਆ। ਸੋ ਇਹਨਾਂ ਦਾ ਮੈਸੇਜ ਕੀ ਹੈਗਾ ਲੇਬਰ ਲਾਜ਼ ਨੂੰ ਲੈ ਕੇ? ਲੇਬਰ ਕਮਿਸ਼ਨਰ ਆਫਿਸ ਕੀ ਆਖ ਰਿਹਾ ਹੈ?
ਹਾਂਜੀ, ਸੋ ਲੇਬਰ ਕਮਿਸ਼ਨਰ ਆਫਿਸ ਉਹ ਫੋਕਸ ਕਰਦਾ ਹੁੰਦਾ ਆ ਕਿ ਜੇ ਤੁਹਾਡੇ ਨਾਲ ਤੁਹਾਡੇ ਨਾਲ ਮਿਸ ਟ੍ਰੀਟਮੈਂਟ ਹੋਵੇ ਐਜ਼ ਅ ਪਰਸਨ, ਰਾਈਟ, ਹੈ ਨਾ। ਸੋ ਕਹਿ ਲਓ ਕਿ ਇਹ ਦੱਸਦਾ ਆ, ਇਹਨਾਂ ਦਾ ਜਿਹੜਾ ਮੈਸੇਜ ਆ ਕਿ ਕੈਲੀਫੋਰਨੀਆ ਲਾ ਦੇ ਥੱਲੇ ਇਹ ਇਲੀਗਲ ਆ ਕਿ ਤੁਹਾਡਾ EMPLOYER ਜੇ ਤੁਹਾਡੇ ਖਿਲਾਫ ਇਹਦਾ ਕੋਈ ਬਦਲਾ ਲਵੇ, ਕੋਈ ਵੀ ਟੈਲੀਏਸ਼ਨ ਕਰੇ, ਹੈ ਨਾ, ਜਿਵੇਂ ਕਿ ਤੁਹਾਨੂੰ ਫਾਇਰ ਕਰੇ, ਤੁਹਾਡੇ ਘੰਟੇ ਘਟਾਵੇ, ਜਾਂ ਫਿਰ ਤੁਹਾਨੂੰ ਹੋਰ ਮੁਸ਼ਕਲ ਕੰਮ ਦੇ ਵਿੱਚ ਚੇਂਜ ਕਰ ਦੇਵੇ ਕਿ ਤੁਸੀਂ ਹੌਲੀ ਹੌਲੀ ਆਪ ਹੀ ਛੱਡ ਜਾਵੋ। ਜੇ ਤੁਸੀਂ ਆਪਣੇ ਹੱਕਾਂ ਦੀ ਏਦਾਂ ਕਦੀ ਬੋਲਦੇ ਆ ਜਾਂ ਫਿਰ ਖੜਦੇ ਆ, ਕਹਿ ਲਓ ਤੁਸੀਂ ਮੰਗਦੇ ਆ ਕਿ ਹਾਂਜੀ ਤੁਹਾਡੇ ਵੇਜਸ ਵਧਣੇ ਚਾਹੀਦੇ ਆ, ਹਨਾ, ਤਾਂ ਫਿਰ ਬਾਅਦ ਚ ਤੁਹਾਡੇ EMPLOYER ਨੇ ਚੁੱਕ ਕੇ ਤੁਹਾਨੂੰ ਫਾਇਰ ਕਰ ਦਿੱਤਾ ਜਾਂ ਫਿਰ ਤੁਹਾਨੂੰ ਘੱਟ ਕਰ ਦਿੱਤੇ ਆਵਰਸ, ਰਾਈਟ। ਜਾਂ ਫਿਰ ਤੁਸੀਂ ਕਹਿ ਲਓ SB 95 ਆ ਜਿਹੜਾ ਸਪਲੀਮੈਂਟਲ ਪੇਡ ਲੀਵ ਆ, ਜਿਸ ਵਿੱਚ ਤੁਹਾਨੂੰ 80 ਘੰਟੇ ਮਿਲ ਸਕਦੇ ਆ ਕੋਵਿਡ ਦੇ ਕਰਕੇ। ਜੇ ਤੁਹਾਨੂੰ ਕੋਵਿਡ ਹੋ ਜਾਵੇ ਇਸ ਸਾਲ ਜਨਵਰੀ 1 ਤੋਂ ਸਤੰਬਰ 30 ਤੱਕ, ਜਾਂ ਫਿਰ ਵੈਕਸੀਨ ਲੈਣ ਲਈ ਘੰਟੇ ਆਫ ਚਾਹੀਦੇ, ਜਾਂ ਫਿਰ ਵੈਕਸੀਨ ਤੋਂ ਬਾਅਦ ਤੁਸੀਂ ਬਿਮਾਰ ਹੋਵੋ ਤਾਂ ਤੁਸੀਂ ਉਹ 1-2 ਦਿਨ ਲਈ ਛੁੱਟੀਆਂ ਲੈਣੇ, ਜਾਂ ਫਿਰ ਬੱਚੇ ਕਿਸੇ ਪਰਿਵਾਰ ਨੂੰ ਹੋ ਗਿਆ, ਆਪਣੇ ਬੱਚਿਆਂ ਨੂੰ ਜਾਂ ਫਿਰ ਸਪਾਊਸ ਨੂੰ, ਤਾਂ ਉਹਦਾ ਕਰਕੇ ਕੁਆਰੰਟੀਨ ਕਰਨੀ ਪੈਂਦੀ ਜਾਂ ਫਿਰ ਉਹਨਾਂ ਦੀ ਦੇਖਭਾਲ ਲਈ। ਸੋ ਇਹ ਚੀਜ਼ਾਂ ਦੀ SB 95 ਆ ਜਿਹੜਾ ਲੇਬਰ ਕਮਿਸ਼ਨਰ ਆਫਿਸ ਡੀਲ ਕਰਦਾ। ਤਾਂ ਜੇ ਤੁਹਾਡਾ EMPLOYER ਨਾ ਦੇਵੇ ਉਹ ਤੁਹਾਨੂੰ ਪੈਸੇ, ਰਾਈਟ, ਜੇ ਤੁਹਾਡੇ 26 ਤੋਂ ਵੱਧ EMPLOYEES ਆ ਤੇ EMPLOYER ਤੇ ਉਹ ਜੇ ਨਾ ਪੈਸੇ ਦੇਣ ਤਾਂ ਫਿਰ ਤੁਸੀਂ ਕੰਪਲੇਨ ਕਰ ਸਕਦੇ ਆ, ਫਾਈਲ ਕਰ ਸਕਦੇ ਆ ਕਲੇਮ ਲੇਬਰ ਕਮਿਸ਼ਨਰ ਆਫਿਸ, ਤਾਂ ਉਹ ਮਦਦ ਕਰਦੇ ਆ ਹੈਲਪ ਕਰਨ ਨੂੰ। ਜਾਂ ਫਿਰ ਜੇ ਕਹਿ ਲਓ ਤੁਹਾਡੀ ਵੇਜ ਥੈਫਟ ਹੋ ਗਈ, ਤੁਹਾਡੇ ਜਦੋਂ ਭਾਵੇਂ ਤੁਸੀਂ ਅਨਡਾਕੂਮੈਂਟਡ ਹੋਵੋ, ਭਾਵੇਂ ਤੁਹਾਡੇ ਕਾਗਜ਼ ਨਾ ਹੋਣ, ਇਮੀਗ੍ਰੇਸ਼ਨ ਦੇ ਕਾਗਜ਼, ਹਨਾ, ਇਹ ਤੁਹਾਡੇ ਸਾਰਿਆਂ ਦੀ ਹੱਕ ਫਿਰ ਵੀ ਰਹਿੰਦੇ ਆ। ਸੋ ਕਹਿ ਲਓ ਕਿ ਤੁਹਾਡੇ ਪੈਸੇ ਕਿਸੇ ਨੇ ਮਾਰ ਲਏ, ਕੋਈ EMPLOYER ਨੇ, ਰਾਈਟ, ਹਨਾ, ਸੋ ਜੇ ਤੁਸੀਂ ਇਹ ਕੰਪਲੇਨ ਕਰੋ ਉਹਨਾਂ ਤੇ ਲੇਬਰ ਕਮਿਸ਼ਨਰ, ਉਹ ਤੁਹਾਡੇ ਪੈਸੇ ਵੇਜ ਵਾਪਸ ਦੇਣ ਨੂੰ, ਹਨਾ, ਕੰਮ ਕਰਦੇ ਆ। ਤੇ ਅਗੇਨ ਜੇ ਤੁਹਾਡੇ ਨਾਲ ਕੋਈ ਵੀ ਗਲਤ ਹੋਵੇ ਚੀਜ਼, EMPLOYER ਨਾਲੋਂ, EMPLOYER ਤੁਹਾਡੇ ਨਾਲ ਕੋਈ ਵੀ ਗਲਤ ਚੀਜ਼ ਕਰੇ, ਰਾਈਟ, ਹੈ ਨਾ, ਤੁਸੀਂ ਫਿਰ ਲੇਬਰ ਕਮਿਸ਼ਨਰ ਆਫਿਸ ਨੂੰ ਰੀਚ ਕਰ ਸਕਦੇ ਆ। ਜੀ ਬਿਲਕੁਲ। ਤੇ ਤੁਸੀਂ ਲੇਬਰ ਕਮਿਸ਼ਨਰ ਦੇ ਨਾਲ ਕੈਲ ਓਸ਼ਾ ਵਾਲਿਆਂ ਦਾ ਵੀ ਨਾਮ ਲਿਆ ਸੀਗਾ, ਉਹਨਾਂ ਦਾ ਕੀ ਮੈਸੇਜ ਹੈਗਾ ਇਸ ਕਾਰਵਾਂ ਦੇ ਵਿੱਚ? ਹਾਂਜੀ, ਸੋ ਕੈਲ ਓਸ਼ਾ ਜਿੱਦਾਂ ਲੇਬਰ ਕਮਿਸ਼ਨਰ ਆਫਿਸ ਹੈ ਕਿ ਜੇ ਆਪਾਂ ਨੂੰ ਕੁਛ ਦਾ ਹੋਵੇ, ਰਾਈਟ, ਹੈ ਨਾ, ਜੇ ਆਪਣੇ ਵੇਜ ਥੈਫਟ ਹੋਵੇ, ਆਪਣੇ ਕੋਈ ਰਿਟੈਲੀਏਸ਼ਨ ਹੋਵੇ, ਬਦਲਾ ਹੋਵੇ, ਤਾਂ ਕੈਲ ਓਸ਼ਾ ਹੈਗਾ ਆ ਇਨਫੋਰਸ, ਉਹ ਇੱਕ ਏਜੰਸੀ ਹੈ ਜਿਹੜੀ ਇਨਫੋਰਸ ਕਰਦੀ ਆ ਵਰਕ ਪਲੇਸ ਸੇਫਟੀ ਤਾਂ ਹੈਲਥ ਪ੍ਰੋਟੈਕਸ਼ਨ। ਸੋ ਮੇਨ ਚੀਜ਼ ਇਹਦੀ ਹੈਗੀ ਆ ਕਿ ਜਿੱਦਾਂ ਕਹਿ ਲਓ ਕਿ ਹੁਣ ਤੁਸੀਂ ਕੰਮ ਤੇ ਜਾਂਦੇ ਆ, ਹਲੇ ਕੋਵਿਡ ਹੈਗਾ, ਰਾਈਟ, ਹੈ ਨਾ, ਆਪਾਂ ਹੁਣ ਠੀਕ ਆ, ਹੁਣ ਆਪਣੇ ਰਿਸਟ੍ਰਿਕਸ਼ਨਸ ਘੱਟ ਕੇ ਕਿ ਮਾਸਕ ਲਾਉਣ ਦੀ ਨਹੀਂ ਜ਼ਰੂਰਤ ਹੈਗੀ ਜਾਂ ਫਿਰ ਏਦਾਂ, ਪਰ ਤੁਹਾਡੇ ਕੰਮ ਵਾਲਿਆਂ ਨੂੰ ਫਿਰ ਵੀ ਜਿੱਦਾਂ ਡਿਸਇਨਫੈਕਟੈਂਟਸ ਰੱਖਣੇ ਚਾਹੀਦੇ ਆ, ਰਾਈਟ, ਹੈ ਨਾ। ਜੇ ਹੁਣ ਉਹ ਕੰਮ ਵਾਲੇ ਉਹ ਨਾ ਰੱਖਣ ਏਦਾਂ ਟੇਬਲ ਟੂਬਲ ਜਾਂ ਫਿਰ ਪਲੇਸ ਕਲੀਨ ਕਰਨ ਨੂੰ, ਜਾਂ ਫਿਰ ਕਹਿ ਲਓ ਜੇ ਤੁਸੀਂ ਫਾਰਮ ਵਰਕਰ ਆ ਤਾਂ ਤੁਸੀਂ ਆਊਟ ਹੀਟ ਵਿੱਚ ਆ ਤਾਂ ਤੁਹਾਨੂੰ ਉੱਥੇ ਸ਼ੇਡ ਨਹੀਂ ਪ੍ਰੋਵਾਈਡ ਕਰਦੇ, ਪਾਣੀ ਨਹੀਂ ਪ੍ਰੋਵਾਈਡ ਕਰਦੇ, ਜਿਹੜੀਆਂ ਬ੍ਰੇਕਸ ਚਾਹੀਦੀਆਂ ਆ ਨੈਸੈਸਰੀ ਉਹ ਨਹੀਂ ਕਰਦੇ ਹੈਗੇ, ਰਾਈਟ, ਜਾਂ ਫਿਰ ਜਿੱਦਾਂ ਚਾਹੀਦੀਆਂ। ਸੋ ਅੱਜ ਕੱਲ੍ਹ ਸਪੈਸ਼ਲੀ 108 ਤੱਕ ਹੀਟ ਆਨ ਰਹੀ ਆ ਸੈਂਟਰਲ ਵੈਲੀ 'ਚ। ਸੋ ਇਹ ਚੀਜ਼ਾਂ ਕੈਲ ਓਸ਼ਾ ਆ, ਇਹ ਤੁਹਾਡੀ ਸੇਫਟੀ ਤਾਂ ਹੈਲਥ ਪ੍ਰੋਟੈਕਸ਼ਨ ਦੀ ਆ ਏਜੰਸੀ। ਸੋ ਜਿੱਦਾਂ ਕੋਵਿਡ ਨਾਲ ਲਾ ਲਓ ਜਾਂ ਫਿਰ ਉੱਦਾਂ ਕੋਈ ਚੀਜ਼ ਉੱਥੇ ਤੁਹਾਡੇ ਕੰਮ 'ਚ ਕੋਈ ਵੀ ਡੇਂਜਰਸ ਆ, ਤੁਹਾਡਾ ਜਿਹੜਾ ਕੰਮ ਤੁਹਾਨੂੰ ਕਰਾਉਂਦੇ ਆ, ਜਿੱਦਾਂ ਕਹਿ ਲਓ, ਪਰ ਕੋਈ ਸੇਫਟੀ ਨੈਟ ਹੈ ਨਹੀਂਗਾ, ਉਦੋਂ ਤੁਸੀਂ ਕੈਲ ਓਸ਼ਾ ਨੂੰ ਆਪਾਂ ਰਿਪੋਰਟ ਕਰਦੇ ਆ। ਓਕੇ ਜੀ, ਬਿਲਕੁਲ। ਸੋ ਆਪਾਂ ਕੀ ਇਸ ਦੇ ਵਿੱਚ ਸਿੱਖ ਰਹੇ ਹੈਗੇ ਆ ਵੀ ਲੇਬਰ ਲਾਜ਼ ਤੇ ਵਰਕ ਪਲੇਸ ਸੇਫਟੀ ਦੇ ਵਿੱਚ, ਖਾਸ ਕਰਕੇ ਇਸ ਪੈਂਡੈਮਿਕ ਦੇ ਦੌਰਾਨ ਹੁਣ? ਹਾਂਜੀ, ਸੋ ਲਾਈਕ ਆਈ ਮੀਨ ਆਪਾਂ ਸਿੱਖਿਆ ਜਿੱਦਾਂ ਹੁਣ ਕੋਵਿਡ ਤੇ ਹੋਣ ਤੋਂ ਬਾਅਦ ਦੇਖਿਆ ਕਿ ਕਿੰਨਾ ਜ਼ਿਆਦਾ ਆਪਣੇ ਭਾਈਚਾਰੇ ਨੂੰ ਇੰਪੈਕਟ ਪਿਆ, ਰਾਈਟ, ਹੈ ਨਾ। ਕਾਫੀ ਇਹਦਾ ਕੰਪਨੀਆਂ ਜਿੱਥੇ ਆਪਣੀਆਂ ਭਾਈਚਾਰੇ ਵਿੱਚ ਉਹਨਾਂ ਦੀਆਂ ਮੌਤਾਂ ਵੀ ਹੋਈਆਂ, ਜਾਂ ਫਿਰ ਕਿੱਦਾਂ ਲੋਕਾਂ ਦੀਆਂ ਜੌਬਸ ਲਾਸਟ ਹੋਈਆਂ, ਜਾਂ ਫਿਰ ਕਿੰਨਾ ਏਦਾਂ ਅਨਸੇਫ ਇਨਵਾਇਰਮੈਂਟ ਵਿੱਚ ਕੰਮ ਕਰਨਾ ਪਿਆ, ਰਾਈਟ, ਹੈ ਨਾ। ਸੋ ਆਪਾਂ ਨੂੰ ਇਹ ਚੀਜ਼ਾਂ ਇਹਨਾਂ ਕਰਕੇ, ਜਿੱਦਾਂ ਹੁਣ ਆਪਣੀ 2021 ਕੋਵਿਡ ਸਪਲੀਮੈਂਟਲ ਪੇਡ ਲੀਵ ਆ ਗਈ, ਆਪਣੇ ਲੇਬਰ ਲਾਜ਼ ਆ ਗਏ, ਆਪਣੇ ਵਰਕ ਪਲੇਸ ਸੇਫਟੀ ਹੋਵੇ, ਰਾਈਟ, ਹੈ ਨਾ, ਇਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਨੂੰ ਜਾਣਕਾਰੀ ਰੱਖਣੀ ਚਾਹੀਦੀ। ਇਹ ਇਕੱਲੇ ਕੋਵਿਡ ਕਰਕੇ ਨਹੀਂ, ਇਹ ਕੋਵਿਡ ਤੋਂ ਬਾਅਦ ਵੀ ਇਹ ਚੀਜ਼ਾਂ ਰਹਿਣੀਆਂ ਆ, ਰਾਈਟ, ਹੈ ਨਾ। ਤੁਹਾਡੇ ਜਿਹੜੇ ਕੰਮ ਦੇ ਹੱਕ ਆ, ਕਿ ਤੁਹਾਡਾ EMPLOYER ਕਿਹੜੀਆਂ ਚੀਜ਼ਾਂ ਅੰਡਰ ਬਦਲਾ ਲੈਣ ਦੀ ਰਿਟੈਲੀਏਸ਼ਨ ਦਾ ਕੀ ਮਤਲਬ ਹੁੰਦਾ, ਹਨਾ, ਉਹ ਹਲੇ ਕੋਵਿਡ ਤੋਂ ਬਾਅਦ ਵੀ ਉਹ ਇਲੀਗਲ ਰਹਿਣਾ ਆ, ਰਾਈਟ, ਹੈ ਨਾ। ਤੁਹਾਡੇ ਕੰਮ ਦੇ ਹੱਕ ਹੀ ਆ। ਸੋ ਜੇ ਤੁਸੀਂ ਇਹ ਕੋਈ ਵੀ ਚੀਜ਼ਾਂ ਜਾਣਨਾ ਚਾਹੁੰਦੇ ਆ, ਅਗੇਨ
ਕੋਈ ਨਹੀਂ ਮਤਲਬ ਹੈਗਾ ਜੇ ਤੁਹਾਡੇ ਕੋਲ ਕਾਗਜ਼ ਹੈਗੇ ਇਮੀਗ੍ਰੇਸ਼ਨ ਦੇ ਜਾਂ ਫਿਰ ਨਹੀਂ ਹੈਗੇ, ਇਹ ਤੁਹਾਡੇ ਸਾਰਿਆਂ ਦੇ ਆਪਣੇ ਸਾਰੇ ਹੱਕਾਂ ਦੀ ਆ। ਤੇ ਜੇ ਤੁਸੀਂ ਹੋਰ ਜਾਣਕਾਰੀ ਇਹਨਾਂ ਬਾਰੇ ਲੈਣਾ ਚਾਹੁੰਦੇ ਆ ਆਪਣੇ ਹੱਕਾਂ ਬਾਰੇ, ਜੀ ਤੁਸੀਂ ਜਾ ਸਕਦੇ ਆ ਵੈਬਸਾਈਟ ਤੇ safer@work.ca.gov। ਸੋ safer ਜਿੱਦਾਂ at work ਦਾ ਪੂਰਾ ਟਾਈਪ ਆਊਟ ਕਰਕੇ ਲਿਖ ਕੇ .ca.gov ਇਹਨਾਂ ਉੱਪਰ ਜਾਣਕਾਰੀ ਜਾ ਕੇ ਲੈ ਸਕਦੇ ਆ। ਤੁਸੀਂ ਸਾਨੂੰ ਵੀ ਫੋਨ ਕਰ ਸਕਦੇ ਆ, ਅਸੀਂ ਵੀ ਤੁਹਾਨੂੰ ਜਾਣਕਾਰੀ ਦੱਸ ਦੇ ਸਕਦੇ ਆ, ਜਾਂ ਫਿਰ ਜੇ ਤੁਹਾਨੂੰ ਕੋਈ ਪ੍ਰੋਬਲਮ ਹੋਵੇ ਕੰਮ ਤੇ ਤਾਂ ਉਹਦੇ ਲਈ ਵੀ ਮਦਦ ਕਰ ਸਕਦੇ ਆ। ਜੀ ਬਿਲਕੁਲ। ਸੋ ਇਹ ਜ਼ਰੂਰੀ ਆ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਹੋਣੀ। ਸੋ ਇਹ 25 ਤੋਂ 28 ਤੱਕ ਇਹ ਜਿਹੜਾ ਕਾਰਵਾਂ ਜਾ ਰਿਹਾ, ਜਿਸ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਹੱਕ ਉਹਨਾਂ ਦੇ ਬਾਰੇ ਜਾਣਕਾਰੀ ਇਹ ਦੇ ਰਹੇ ਆ, ਅਤੇ ਕੰਮ ਦੇ ਉੱਤੇ ਕੰਮ ਕਰਨ ਦੇ ਜਿਹੜੇ ਹਾਲਾਤ ਨੇ ਉਹ ਸੇਫ ਹਾਲਾਤ ਹੋਣ, ਸੁਰੱਖਿਅਤ ਹੋਣ, ਉਸ ਦੇ ਵਿੱਚ ਕੋਈ ਨਾ ਹੋਵੇ, ਉਸ ਦੇ ਬਾਰੇ ਜਿਹੜੇ ਕਾਮਿਆਂ ਨੂੰ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਆ, ਜਿਸ ਦੇ ਵਿੱਚ ਲੇਬਰ ਕਮਿਸ਼ਨਰ ਆਫਿਸ ਅਤੇ ਕੈਲ ਓਸ਼ਾ ਵਾਲੇ ਜਿਹੜੇ ਉਹ ਲੱਗੇ ਆ। ਸੋ ਲੇਬਰ ਕਮਿਸ਼ਨਰ ਦੇ ਨਾਲ ਜਾਂ ਕੈਲ ਓਸ਼ਾ ਦੇ ਨਾਲ ਜੇ ਕਿਸੇ ਨੇ ਡਾਇਰੈਕਟਲੀ ਜਿਹੜਾ ਗੱਲਬਾਤ ਕਰਨੀ ਹੋਵੇ, ਕਿਸੇ ਨੇ ਆਪਣੇ ਰਾਈਟਸ ਦੇ ਬਾਰੇ, ਅਨਪੇਡ ਵੇਜਿਸ ਦੇ ਬਾਰੇ ਗੱਲ ਕਰਨੀ ਆ, ਜਾਂ ਜਿਹੜੀ ਆ ਵਰਕ ਪਲੇਸ ਸੇਫਟੀ ਆ, ਉੱਥੇ ਕੰਮ ਕਰਨ ਦੀ ਜਿਹੜੀ ਸਥਿਤੀ ਹੈਗੀ ਆ ਉਸ ਦੇ ਬਾਰੇ ਜਾਣਕਾਰੀ ਕਰਨੀ ਹੋਵੇ, ਉਹ ਕਿੱਥੇ ਕੰਟੈਕਟ ਕਰ ਸਕਦੇ ਆ? ਹਾਂਜੀ, ਤੁਸੀਂ ਲੇਬਰ ਕਮਿਸ਼ਨਰ ਆਫਿਸ ਨੂੰ ਫੋਨ ਕਰ ਸਕਦੇ ਆ at 833-526-4636 ਤੇ ਆਪਣੇ ਕੈਲ ਓਸ਼ਾ ਨੂੰ ਕਰ ਸਕਦੇ ਆ 7145677100 ਤੇ। ਓਕੇ, ਸੋ ਬਹੁਤ ਸਾਰੇ ਆਪਣੇ ਜਿਹੜੇ ਕੰਮ ਕਰਨ ਵਾਲੇ ਆ ਉਹ ਮੇ ਵੀ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ ਜਾਂ ਸਪੈਨਿਸ਼ ਉਹਨਾਂ ਨੂੰ ਨਹੀਂ ਆਉਂਦੀ। ਯੂਜਲੀ ਇਹਨਾਂ ਦੋ ਜਿਹੜੀਆਂ ਭਾਸ਼ਾਵਾਂ ਦੇ ਵਿੱਚ ਉੱਥੇ ਮਦਦ ਹੁੰਦੀ ਆ, ਉਹ ਕਿੱਥੇ ਕੰਟੈਕਟ ਕਰਨ? ਜੇ ਤੁਹਾਨੂੰ ਜੇ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਫੋਨ ਕਰਨਾ, ਤੁਸੀਂ ਅਗੇਨ ਸਾਨੂੰ ਕਰ ਸਕਦੇ ਆ ਫੋਨ। ਅਸੀਂ ਜਿਹੜੀ ਵੀ ਤੁਹਾਡੀ ਪ੍ਰੋਬਲਮ ਆ, ਕਹਿ ਲਓ ਤੁਸੀਂ ਕਲੇਮ ਕੋਈ ਫਾਈਲ ਕਰਨਾ ਆ, ਕੋਈ ਕੰਪਲੇਂਟ ਕਰਨੀ ਆ ਲੇਬਰ ਕਮਿਸ਼ਨਰ ਕੈਲ ਓਸ਼ਾ, ਜਾਂ ਫਿਰ ਆਪਣੇ SP 95 ਇੰਪਲੋਇਰ ਤੋਂ ਲੈਣ ਦੀ ਮਦਦ ਚਾਹੀਦੀ ਆ, ਉਹ 'ਚ ਅਸੀਂ ਡਾਇਰੈਕਟਲੀ ਤੁਹਾਨੂੰ ਮਦਦ ਕਰ ਸਕਦੇ। ਅਸੀਂ ਪੰਜਾਬੀ ਬੋਲਦੇ ਆ ਇੱਥੇ ਜੁਕਾਰ ਮੂਵਮੈਂਟ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਆ 559-549-3898 ਤੇ। ਜੀ ਬਿਲਕੁਲ। ਸੋ ਬਿਲਕੁਲ ਸੋ ਇਹ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਇਹ ਜਿਹੜਾ ਕਾਰਵਾਂ ਇਹ ਜਿਹੜੇ ਡਿਪਾਰਟਮੈਂਟ ਆਫ ਇੰਡਸਟਰੀਅਲ ਰਿਲੇਸ਼ਨ ਦੇ ਅਧੀਨ ਜਿਹੜੇ ਲੇਬਰ ਕਮਿਸ਼ਨਰ ਆਫਿਸ ਆਉਂਦਾ ਹੈ ਅਤੇ ਕੈਲ ਓਸ਼ਾ ਜਿਹੜਾ ਆਉਂਦਾ ਹੈ, ਉਹਨਾਂ ਦੇ ਦੁਆਰਾ ਹੈਗਾ ਆ। ਤੁਹਾਡੇ ਹੱਕਾਂ ਦੀ ਜਿਹੜੀ ਜਾਣਕਾਰੀ ਦੇ ਲਈ ਇਹ ਤੁਹਾਨੂੰ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸੋ ਜਿਹੜੇ ਕੰਮ ਕਰਦੇ ਨੇ, ਚਾਹੇ ਕੋਈ ਛੋਟੀ ਫਰਮ ਆ ਚਾਹੇ ਵੱਡੀ ਫਰਮ ਆ, ਉਹ ਤੁਹਾਡੇ ਸਾਰਿਆਂ ਦੇ ਆਪਣੇ ਹੱਕ ਹੈਗੇ ਨੇ ਕੰਮ ਕਰਨ ਦੇ। ਸੋ ਉਹਨਾਂ ਹੱਕਾਂ ਨੂੰ ਤੁਸੀਂ ਪਛਾਣਨ ਦੀ ਤੁਹਾਨੂੰ ਜ਼ਰੂਰਤ ਆ, ਵੀ ਤੁਹਾਡੇ ਨਾਲ ਜਿਹੜਾ ਉਹ ਧੱਕਾ ਨਾ ਹੋਵੇ। ਈਵਨ ਚਾਹੇ ਤੁਸੀਂ ਅਨਡਾਕੂਮੈਂਟਡ ਹੈਗੇ ਆ, ਡਜ਼ਨਟ ਮੀਨ ਵੀ ਤੁਹਾਡੇ ਹੱਕ ਨਹੀਂ ਹੈਗੇ। ਉਹ ਕਹਿੰਦੇ ਵੀ ਜੇ ਤੁਸੀਂ ਕੰਮ ਕਰ ਰਹੇ ਆ ਤਾਂ ਤੁਹਾਡੇ ਬਰਾਬਰ ਦੇ ਹੱਕ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਕੋਈ ਧੋਖਾ ਹੋ ਰਿਹਾ ਆ, ਅਨਪੇਡ ਵੇਜਿਸ ਹੈਗੀਆਂ, ਕੰਮ ਜ਼ਿਆਦਾ ਕਰਾ ਰਹੇ ਆ ਅਤੇ ਤਨਖਾਹ ਜਿਹੜੀ ਉਨੀ ਨਹੀਂ ਦੇ ਰਹੇ, ਅਤੇ ਜਾਂ ਫਿਰ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਉੱਥੇ ਤੁਹਾਨੂੰ ਲੱਗਦਾ ਵੀ ਵਰਕ ਪਲੇਸ ਦੀ ਜਿਹੜੀ ਸੇਫਟੀ ਨਹੀਂ ਹੈਗੀ, ਸੁਰੱਖਿਆ ਜਿਹੜੀ ਨਹੀਂ ਹੈਗੀ, ਤਾਂ ਉਸ ਦੇ ਪ੍ਰਤੀ ਤੁਸੀਂ ਜਿਹੜੇ ਆ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰ ਸਕਦੇ ਆ ਆਪਣੇ ਹੱਕ ਲੈਣ ਦੇ ਲਈ। ਸੋ ਹੁਣ ਜਿਹੜਾ ਇਹ ਜਿਹੜੀ ਮੇਨ ਇਹਨਾਂ ਦੀ ਇਨਫੋਰਮੇਸ਼ਨ ਸੀ, ਲੇਬਰ ਡਿਪਾਰਟਮੈਂਟ ਕਮਿਸ਼ਨਰ ਦੇ ਨਾਲ ਗੱਲ ਕਰਨ ਦੇ ਲਈ ਨੰਬਰ ਉਹਨਾਂ ਦਾ 8335264626 833-526-4636 ਅਤੇ ਕੈਲ ਓਸ਼ਾ ਦੇ ਨਾਲ ਕੰਟੈਕਟ ਕਰਨ ਦੇ ਲਈ ਆ 714-567-7100 7145677100 ਜਾਂ ਜੁਕਾਰਾ ਮੂਵਮੈਂਟ ਵਾਲਿਆਂ ਦੇ ਨਾਲ ਤੁਸੀਂ ਨਵਦੀਪ ਹੁਣਾਂ ਦੇ ਨਾਲ ਵੀ ਕੰਟੈਕਟ ਜਿਹੜਾ ਉਹ ਤੁਸੀਂ ਕਰ ਸਕਦੇ ਆ। ਅਤੇ ਨਵਦੀਪ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਅਤੇ ਇਸ ਤੋਂ ਇੱਥੇ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।